ਦੇ ਲਈ ਇੱਕ ਹੋਰ ਸਿਰਦਰਦੀ ਜਿਹੜੀ ਆ ਵਾਰ ਦੇ ਸੰਬੰਧ ਦੇ ਵਿੱਚ ਉਹਨਾਂ ਦੇ ਗਾਲ ਅਮਰੀਕਾ ਦੇ ਪੈ ਸਕਦੀ ਹੈਗੀ ਆ ਵੀ ਸਾਊਥ ਕੋਰੀਆ ਦੇ ਪ੍ਰੈਜ਼ੀਡੈਂਟ ਨੇ ਮਾਰਸ਼ਲ ਲਾ ਡਿਕਲੇਅਰ ਕਰ ਦਿੱਤਾ ਹੈ। ਨਾਰਥ ਕੋਰੀਆ ਅਮਰੀਕਾ ਦਾ ਦੁਸ਼ਮਣ ਮੁਲਕ ਹੈਗਾ ਤੇ ਸਾਊਥ ਕੋਰੀਆ ਅਮਰੀਕਾ ਦਾ ਬਹੁਤ ਹੀ ਮਿੱਤਰ ਮੁਲਕ ਹੈਗਾ ਆ। ਸਾਊਥ ਕੋਰੀਆ ਦੇ ਪ੍ਰੈਜ਼ੀਡੈਂਟ ਯੂਨ ਸੁਕ ਜ਼ਿਓਲ ਜੋ ਹੈਗੇ ਆ, ਉਹਨਾਂ ਦੀ ਓਪੋਜੀਸ਼ਨ ਦੇ ਨਾਲ ਲੜਾਈ ਚੱਲ ਰਹੀ ਸੀ। ਜੋ ਕੁਝ ਇੰਡੀਆ ਜਾਂ ਹੋਰ ਮੁਲਕਾਂ 'ਚ ਵਾਪਰਦਾ ਤੇ ਇਸ ਨੇ ਓਪੋਜੀਸ਼ਨ ਨੂੰ ਇਹ ਕਹਿਤਾ ਵੀ ਤੁਸੀਂ ਜੀ ਓਵਰਥਰੋ ਕਰਨ ਦੀ ਕੋਸ਼ਿਸ਼ ਕਰ ਰਹੇ ਆ ਜਿਹੜੀ ਡੈਮੋਕ੍ਰੇਟਿਕਲੀ ਇਲੈਕਟਡ ਗਵਰਨਮੈਂਟ ਆ ਤੇ ਇਨਸਰਜੈਂਸੀ ਨੂੰ ਪਲੋਟ ਕਰ ਰਹੇ ਆ। ਤੇ ਨਾਲ ਦੀ ਨਾਲ ਹੁਣ ਜੋ ਆ ਇਹ ਵੀ ਜੋੜ ਦਿੱਤਾ ਵੀ ਨਾਰਥ ਕੋਰੀਆ ਦੇ ਨਾਲ ਜਿਹੜੇ ਤੁਸੀਂ ਰਲੇ ਹੋਏ ਹੈਗੇ ਆ। ਇਹ ਫਸਟ ਮਾਰਸ਼ਲ ਲਾ ਡੈਕਲੇਰੇਸ਼ਨ ਆ 4 ਦਹਾਕਿਆਂ ਬਾਅਦ ਸਾਊਥ ਕੋਰੀਆ ਦੇ ਵਿੱਚ। ਮਿਲਟਰੀ ਡਿਕਟੇਟਰਸ਼ਿਪ ਸੀ 1980 ਦੇ ਵਿੱਚ। ਉਹ ਤੋਂ ਬਾਅਦ ਹੁਣ 2022 ਦੇ ਵਿੱਚ ਮਿਸਟਰ ਜੂਨ ਜੋ ਆ ਉਹ ਪ੍ਰੈਜ਼ੀਡੈਂਟ ਇਲੈਕਟ ਹੋਏ ਸੀ ਤੇ ਉਹਨਾਂ ਦਾ ਜਿਹੜਾ ਓਪੋਜੀਸ਼ਨ ਦੇ ਨਾਲ ਜੋ ਪਾਰਲੀਮੈਂਟ ਨੂੰ ਕੰਟਰੋਲ ਕਰਦੀ ਆ ਤੇ ਸਟੈਂਡ ਆਫ ਚੱਲਦਾ ਹੀ ਰਹਿੰਦਾ ਸੀ। ਤੇ ਅੱਜ ਸਪੀਚ ਦੇ ਵਿੱਚ ਜਦੋਂ ਮਾਰਸ਼ਲ ਲਾ ਡਿਕਲੇਅਰ ਕੀਤਾ ਤੇ ਉਹਨਾਂ ਨੇ ਇਹ ਕਿਹਾ ਵੀ ਮੈਂ ਰਿਪਬਲਿਕ ਆਫ ਕੋਰੀਆ ਨੂੰ ਜੋ ਨਾਰਥ ਕੋਰੀਅਨ ਕਮਿਊਨਿਸਟ ਫੋਰਸਿਸ ਹੈਗੀਆਂ ਤੇ ਜੋ ਸ਼ੇਮਲੈਸ ਪ੍ਰੋ ਨਾਰਥ ਕੋਰੀਅਨ ਐਂਟੀ ਸਟੇਟ ਫੋਰਸਿਸ ਹੈਗੀਆਂ ਉਸ ਤੋਂ ਬਚਾਉਣ ਦੇ ਲਈ ਸਾਊਥ ਕੋਰੀਆ ਦੇ ਵਿੱਚ ਆਜ਼ਾਦੀ ਨੂੰ ਬਰਕਰਾਰ ਰੱਖਣ ਦੇ ਲਈ ਮਾਰਸ਼ਲ ਲਾ ਰਿਹਾ ਹੈਗਾ। ਸੋ ਇਹਦੇ ਨਾਲ ਰਿਪਬਲਿਕ ਆਫ ਕੋਰੀਆ ਜਿਹੜੀ ਆ ਸੇਵ ਰਹੂਗੀ। ਸੋ ਡੈਕਲੇਰੇਸ਼ਨ ਆਫ ਮਾਰਸ਼ਲ ਲਾ ਦੇ ਮਤਲਬ ਇਹ ਆ ਵੀ ਮਿਲਟਰੀ ਦੇ ਜਨਰਲ ਜਿਹੜੇ ਆ ਪਾਰਕ ਐਂਡ ਸੂ ਉਸ ਨੂੰ ਹੁਣ ਮਾਰਸ਼ਲ ਲਾ ਕਮਾਂਡਰ ਜੋ ਆ ਅਪਾਇੰਟ ਕਰ ਦਿੱਤਾ ਗਿਆ ਹੈਗਾ। ਬਾਕੀ ਦੂਜੇ ਪਾਸੇ ਜਿਹੜੀ ਓਪੋਜੀਸ਼ਨ ਆ ਉਹਨਾਂ ਨੇ ਇੱਕ ਰੈਜ਼ੋਲੂਸ਼ਨ ਪਾਸ ਕੀਤਾ ਜਿਹੜੇ 300 ਦੇ ਵਿੱਚੋਂ 196 ਦੇ ਕਰੀਬ ਜੋ ਮੈਂਬਰ ਹੈਗੇ ਆ ਉਹਨਾਂ ਨੇ ਕਿਹਾ ਵੀ ਕੋਈ ਮਾਰਸ਼ਲ ਲਾ ਨਹੀਂ ਹੈਗਾ, ਅਸੀਂ ਇਸ ਨੂੰ ਨਹੀਂ ਮੰਨਾਂਗੇ। ਸੋ ਇਹ ਤੋਂ ਇਹ ਲੱਗਦਾ ਵੀ ਪ੍ਰੈਜ਼ੀਡੈਂਟ ਦੀ ਜਿਹੜੀ ਓਪੋਜੀਸ਼ਨ ਪਾਰਟੀ ਆ ਉਹਨਾਂ ਦੇ ਕੋਲ ਜਿਹੜੇ ਮੈਂਬਰ ਪਾਰਲੀਮੈਂਟਸ ਹੈਗੇ ਆ ਇਲੈਕਟਡ ਆਫੀਸ਼ੀਅਲ ਉਹਨਾਂ ਦੀ ਮੈਜੋਰਟੀ ਹੈਗੀ ਆ। ਜੀ ਬਿਲਕੁਲ, ਉਹਨਾਂ ਨੇ ਇਨਫੈਕਟ ਇਹ ਮਾਰਸ਼ਲ ਲਾ ਡਿਕਰੀ ਜਿਹੜੀ ਲਾਈ ਗਈ ਸੀ ਉੱਥੋਂ ਦੇ ਰਾਸ਼ਟਰਪਤੀ ਦੇ ਦੁਆਰਾ ਉਹਨੂੰ ਲਿਫਟ ਕਰਨ ਦੇ ਲਈ ਆਲਰੇਡੀ ਵੋਟ ਜਿਹੜੀ ਉਸ ਦੇ ਹੱਕ ਦੇ ਵਿੱਚ ਪਾ ਦਿੱਤੀ ਆ। ਲੋਕ ਜਿਹੜੇ ਆ ਉੱਥੇ ਹਜ਼ਾਰਾਂ ਦੀ ਸੰਖਿਆ ਦੇ ਵਿੱਚ ਇੱਕਦਮ ਜਿਹੜੇ ਉਹ ਇਕੱਠੇ ਹੋ ਗਏ। ਉੱਥੇ ਦੀ ਜਿਹੜੀ ਨੈਸ਼ਨਲ ਅਸੈਂਬਲੀ ਦੇ ਬਾਹਰ ਨਾਅਰੇਬਾਜ਼ੀ ਵੀ ਹੋਈ ਤੇ ਕਹਿੰਦੇ ਅਸੈਂਬਲੀ ਦੇ ਅੰਦਰ ਵੀ ਜਿਹੜੇ ਆ ਉਹ ਵੜ ਗਏ ਸੀ। ਸਾਊਥ ਕੋਰੀਆ ਦੇ ਜਿਹੜੇ ਪ੍ਰੈਜ਼ੀਡੈਂਟ ਯੂਨ ਸੁਕ ਯੋਲ ਜਦ ਉਸਨੇ ਮਾਰਸ਼ਲ ਲਾ ਡਿਕਲੇਅਰ ਜਿਹੜਾ ਉਹ ਕਰ ਦਿੱਤਾ ਸੀਗਾ। ਤੇ ਹੁਣ ਕੁਝ ਮਿੰਟ ਪਹਿਲਾਂ ਦੀ ਖਬਰ ਆ ਰਹੀ ਆ ਵੀ ਮਾਰਸ਼ਲ ਲਾ ਦੇ ਜਿਹੜੇ ਟਰੂਪਸ ਆ ਉਹ ਹੌਲੀ ਹੌਲੀ ਪਾਰਲੀਮੈਂਟ ਬਿਲਡਿੰਗ ਨੂੰ ਛੱਡ ਕੇ ਜਿਹੜਾ ਉਹ ਜਾ ਰਹੇ ਆ। ਉੱਥੋਂ ਦੇ ਲੋਕਲ ਤੜਕੇ ਦੇ 2 ਵਜੇ ਹੋਏ ਨੇ ਤੇ ਇਹ ਰਿਪੋਰਟਿੰਗ ਜਿਹੜੀ CNN ਕਰ ਰਿਹਾ ਆ ਵੀ ਜਿਹੜਾ ਟਰੂਪਸ ਆ ਜਿਹੜੇ ਫੌਜੀ ਸੀਗੇ ਮਾਰਸ਼ਲ ਲਾ ਲਾਗੂ ਕਰਨ ਵਾਲੇ ਉਹ ਹੌਲੀ ਹੌਲੀ ਉੱਤੋਂ ਵਾਪਸ ਜਿਹੜੇ ਜਾ ਰਹੇ ਆ। ਸੋ ਪਾਰਲੀਮੈਂਟ ਦਾ ਤੇ ਪ੍ਰੈਜ਼ੀਡੈਂਟ ਦਾ ਸਿੱਧੇ ਜਿਹੜੇ ਸਿੰਘ ਇਸ ਦੇ ਵਿੱਚ ਫਸੇ ਪਏ ਹੈਗੇ ਆ। ਉਹਨਾਂ ਨੇ ਇਹ ਵੀ ਜਿਹੜਾ ਉੱਥੇ ਦੀਆਂ ਲੋਕਲ ਅਖਬਾਰਾਂ ਕੁਝ ਜਿਹੜੀਆਂ ਇਹ ਰਿਪੋਰਟ ਕਰ ਰਹੀਆਂ ਵੀ ਜਿਹੜੀਆਂ ਕੁਝ ਫੋਰਸਿਸ ਆ ਉਹ ਨੈਸ਼ਨਲ ਅਸੈਂਬਲੀ ਦੀਆਂ ਗਰਾਊਂਡਸ ਦੇ ਵਿੱਚ ਵੇਟ ਕਰ ਰਹੀਆਂ ਆ, ਪਰ ਉਹਨਾਂ ਨੇ ਆਪਣਾ ਜਿਹੜਾ ਗੀਅਰ ਆ ਕਹਿ ਲਓ ਵੀ ਰਾਈਟ ਸ਼ੀਲਡਸ ਹੁੰਦੀਆਂ, ਡੰਡੇ ਹੁੰਦੇ ਜਾਂ ਹਥਿਆਰ ਹੁੰਦੇ ਆ, ਉਹਨਾਂ ਨੂੰ ਥੱਲੇ ਰੱਖਣਾ ਜਿਹੜਾ ਉਹ ਸ਼ੁਰੂ ਕਰ ਦਿੱਤਾ ਹੈ। ਨੈਸ਼ਨਲ ਅਸੈਂਬਲੀ ਦੇ ਸਪੀਕਰ ਨੇ ਇਹ ਜਿਹੜਾ ਕਿਹਾ ਵੀ ਸਾਊਥ ਕੋਰੀਆ ਦੇ ਟਰੂਪਸ ਬਹੁਤ ਹੀ ਜਲਦ ਪਾਰਲੀਮੈਂਟ ਦੀ ਬਿਲਡਿੰਗ ਨੂੰ ਜਿਹੜਾ ਉਹ ਛੱਡਣ ਜਾ ਰਹੇ ਹੈਗੇ ਆ। ਸੋ ਜਿਹੜੇ ਫੌਜੀ ਅੰਦਰ ਵੜੇ ਸੀਗੇ ਉਹਨਾਂ ਨੂੰ ਜਿਹੜਾ ਮਾਰਸ਼ਲ ਲਾ ਲਾਗੂ ਕਰਨ ਤੋਂ ਬਾਅਦ ਚ ਉਹਨਾਂ ਨੂੰ ਹੌਲੀ ਹੌਲੀ ਜਿਹੜਾ ਉਹ ਵਾਪਸ ਘੱਲਿਆ ਜਿਹੜਾ ਉਹ ਜਾ ਰਿਹਾ ਆ। ਪ੍ਰੋਟੈਸਟਰਸ ਦਾ ਤੇ ਪੁਲਿਸ ਦਾ ਆਪਸ ਦੇ ਵਿੱਚ ਕਹਿੰਦੇ ਵੀ ਅਜੇ ਵੀ ਸਟੈਂਡ ਆਫ ਜਿਹੜਾ ਉਹ ਚੱਲ ਰਿਹਾ ਹੈਗਾ ਆ। ਹਜ਼ਾਰਾਂ ਦੀ ਸੰਖਿਆ ਦੇ ਵਿੱਚ ਜਿਹੜੇ ਲੋਕ ਆ ਗੁੱਸੇ ਦੇ ਵਿੱਚ ਆਏ ਅਸੈਂਬਲੀ ਦੇ ਬਾਹਰ ਜਿਹੜੇ ਉਹ ਪਹੁੰਚੇ ਹੋਏ ਆ। ਉੱਥੇ ਕਹਿ ਰਹੇ ਵੀ ਅਸੀਂ ਤੁਹਾਡੇ ਨਾਲ ਲੜਨ ਨਹੀਂ ਆਏ, ਅਸੀਂ ਤਾਂ ਜਿਹੜਾ ਪ੍ਰੈਜ਼ੀਡੈਂਟ ਆ ਯੂਨ ਉਹਨੂੰ ਫਾਈਟ ਕਰਨ ਦੇ ਲਈ ਜਿਹੜੇ ਪ੍ਰੋਟੈਸਟਰ ਆ ਉੱਥੇ ਪਹੁੰਚੇ। ਕਹਿੰਦੇ ਵੀ ਇਦਾਂ ਦੇ ਜਿਹੜੇ ਉਹ ਨਾਰੇ ਲਾਏ ਜਾ ਰਹੇ ਆ। ਨੈਸ਼ਨਲ ਅਸੈਂਬਲੀ ਦੇ ਉੱਥੇ ਦੇ ਚੇਅਰ ਵੂ ਵੋਨ ਸਿਕ ਉਹਨਾਂ ਨੇ ਜਿਹੜੀ ਐਮਰਜੈਂਸੀ ਮਾਰਸ਼ਲ ਲਾ ਡੈਕਲੇਰੇਸ਼ਨ ਨੂੰ ਇਨਵੈਲਿਡ ਘੋਸ਼ਿਤ ਕਰ ਦਿੱਤਾ। ਵੋਟ ਜਿੱਦਾਂ ਤੁਸੀਂ ਕਿਹਾ ਵੀ 300 ਦੇ ਵਿੱਚੋਂ 190 196 ਜਾਣਿਆਂ ਨੇ ਇਸ ਨੂੰ ਮਾਰਸ਼ਲ ਲਾ ਨੂੰ ਹਟਾਉਣ ਦੇ ਲਈ ਜਿਹੜੀ ਵੋਟ ਆ ਉਹ ਲਾ ਦਿੱਤੀ ਹੈਗੀ ਆ। ਯੂਐਸ ਦੇ ਡੈਪਟੀ ਸੈਕਟਰੀ ਜਿਹੜੇ ਸਕੱਤਰ ਨੇ ਕਰਟ ਕੈਂਬਲ ਉਹਨਾਂ ਨੇ ਕਿਹਾ ਵੀ ਯੂਐਸ ਇਸ ਟਾਈਮ ਪੂਰੀ ਤਰ੍ਹਾਂ ਨੇੜਿਓਂ ਹੋ ਕੇ ਉੱਥੇ ਦੀਆਂ ਜਿਹੜੀਆਂ ਡਿਵੈਲਪਮੈਂਟਸ ਆ ਉਹਨਾਂ ਨੂੰ ਵਾਚ ਕਰ ਰਿਹਾ ਆ ਤੇ ਕਹਿੰਦੇ ਆ ਵੀ ਅਸੀਂ ਗਹਿਰੀ ਚਿੰਤਾ ਦੇ ਵਿੱਚ ਆ
ਵੀ ਉੱਥੇ ਜੋ ਕੁਝ ਹੋਇਆ ਆ। ਚਾਈਨੀਜ਼ ਅੰਬੈਸੀ ਨੇ ਆਪਣੇ ਜਿਹੜੇ ਸਿਟੀਜ਼ਨਸ ਨੂੰ ਸਾਊਥ ਕੋਰੀਆ ਦੇ ਵਿੱਚ ਕੌਸ਼ਨ ਦੇ ਲਈ ਕਰਨ ਦੇ ਲਈ ਰਿਹਾ ਵੀ ਸਤਰਕ ਜਿਹੜਾ ਉਹ ਰਹੋ ਤੇ ਸ਼ਾਂਤੀ ਜਿਹੜੀ ਆ ਉਹ ਤੁਸੀਂ ਜਿਹੜਾ ਉਹ ਬਹਾਲ ਕਰਕੇ ਰੱਖੋ। ਯੂਕੇ ਦੀ ਸਰਕਾਰ ਵੀ ਇਹੀ ਕਹਿ ਰਹੀ ਹੈ ਵੀ ਅਸੀਂ ਇਸ ਪੂਰੀ ਡਿਵੈਲਪਮੈਂਟਸ ਨੂੰ ਬਹੁਤ ਨਜ਼ਦੀਕ ਤੋਂ ਜਿਹੜਾ ਉਹ ਦੇਖ ਰਹੇ ਹੈਗੇ ਆ। ਸੋ ਇਹ ਸਾਰਾ ਕੁਝ ਜਿਹੜਾ ਹਰਜੋਤ ਸਿੰਘ ਜੀ ਵਾਪਰਿਆ ਅਚਨਚੇਤੇ ਇਹ ਕਿਉਂ ਹੋ ਗਿਆ, ਇਹ ਅਜੇ ਇੱਕ ਮਸਲਾ ਆ, ਇੱਕ ਅਜਿਹੀ ਗੁੱਥੀ ਆ ਜਿਹੜੀ ਇਸ ਨੂੰ ਸੁਲਝਾਉਣਾ ਆ। ਜਿੱਦਾਂ ਤੁਸੀਂ ਸ਼ੁਰੂਆਤ 'ਚ ਦੱਸਿਆ ਵੀ ਉਹ ਇੱਕ ਦੂਜੇ ਦੇ ਉੱਤੇ ਦੋਸ਼ ਜਿਹੜਾ ਉਹ ਜ਼ਰੂਰ ਲਾਏ ਆ ਵੀ ਤੁਸੀਂ ਜੀ ਨਾਰਥ ਕੋਰੀਆ ਵਾਲਿਆਂ ਦੇ ਨਾਲ ਮਿਲ ਕੇ ਜਿਹੜਾ ਉਹ ਚੱਲ ਰਹੇ ਹੈਗੇ। ਇਸ ਟਾਈਮ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਸ ਟਾਈਮ ਆਪਾਂ ਤੁਹਾਡੇ ਨਾਲ ਖਬਰਾਂ ਸਾਂਝੀਆਂ ਕਰਦੇ ਹਾਂ, ਲੋਕ ਨੈਸ਼ਨਲ ਅਸੈਂਬਲੀ ਦੇ ਬਾਹਰ ਇਕੱਠੇ ਹੋਏ ਆ ਤੇ ਨੈਸ਼ਨਲ ਅਸੈਂਬਲੀ ਦੀ ਬਿਲਡਿੰਗਸ ਦੇ ਉੱਤੇ ਹੈਲੀਕਾਪਟਰ ਉਤਾਰੇ ਗਏ ਆ। ਜੇ ਕਰਨੋਲੋਜੀ ਦੱਸਦੇ ਜਾਈਏ, ਜਿਸ ਟਾਈਮ ਆਪਾਂ ਤੁਹਾਡੇ ਨਾਲ ਹੁਣ 9:23 ਤੇ ਖਬਰਾਂ ਸਾਂਝੀਆਂ ਕਰ ਰਹੇ ਹਾਂ, ਐਗਜ਼ੈਕਟਲੀ 3 ਘੰਟੇ ਪਹਿਲਾਂ ਸਾਊਥ ਕੋਰੀਆ ਦੇ ਪ੍ਰੈਜ਼ੀਡੈਂਟ ਨੇ ਐਮਰਜੈਂਸੀ ਮਾਰਸ਼ਲ ਲਾ ਜੋ ਆ ਉਹ ਡਿਕਲੇਅਰ ਕਰ ਦਿੱਤਾ ਸੀ ਤੇ ਨਾਲ ਦੀ ਨਾਲ ਮਿਲਟਰੀ ਨੇ ਅਨਾਉਂਸ ਕੀਤਾ ਸੀ ਕਿ ਸਾਰੀਆਂ ਜਿਹੜੀਆਂ ਪਾਰਲੀਮੈਂਟਰੀ ਐਕਟੀਵਿਟੀਜ਼ ਆ ਉਹਨਾਂ ਨੂੰ ਸਸਪੈਂਡ ਕੀਤਾ ਜਾਂਦਾ ਹੈਗਾ। ਤੇ 2 ਘੰਟੇ ਪਹਿਲਾਂ ਉਹਨਾਂ ਨੇ ਕਿਹਾ ਵੀ ਜੋ ਕੋਈ ਵੀ ਮਾਰਸ਼ਲ ਲਾ ਨੂੰ ਵਾਇਲੇਟ ਕਰੂਗਾ ਤੇ ਉਸ ਨੂੰ ਬਿਨਾਂ ਵਾਰੰਟ ਤੋਂ ਅਰੈਸਟ ਕੀਤਾ ਜਾਊਗਾ। ਪੋਲੀਟੀਕਲ ਐਕਟੀਵਿਟੀਜ਼ ਦੇ ਉੱਤੇ ਬੈਨ ਲਾ ਦਿੱਤਾ ਗਿਆ, ਪ੍ਰੋਟੈਸਟ ਪ੍ਰੋਹਿਬਿਟਡ ਤੇ ਮੀਡੀਆ ਸੈਂਸਰ ਕਰ ਦਿੱਤਾ ਗਿਆ। ਵਾਈਟ ਹਾਊਸ ਬੜਾ ਕਲੋਜ਼ਲੀ ਇਸ ਸਿਚੁਏਸ਼ਨ ਨੂੰ ਵਾਚ ਕਰ ਰਿਹਾ ਹੈਗਾ ਤੇ 1 ਘੰਟਾ ਪਹਿਲਾਂ ਜਿਹੜੇ ਲਾ ਮੇਕਰਸ ਆ ਸਾਊਥ ਕੋਰੀਆ ਦੇ, ਉਹਨਾਂ ਨੇ ਵੋਟ ਪਾ ਕੇ ਮਾਰਸ਼ਲ ਲਾ ਨੂੰ ਲਿਫਟ ਕਰਨ ਦੀ ਜਿਹੜਾ ਬਿੱਲ ਆ ਉਹ ਪਾਸ ਕੀਤਾ। ਜਿਸ ਤਰ੍ਹਾਂ ਮੈਂ ਦੱਸਿਆ ਵੀ 300 ਦੇ ਵਿੱਚੋਂ 190 ਜਿਹੜੇ ਆ ਉਹਨਾਂ ਨੇ ਇਹ ਕਿਹਾ ਵੀ ਨਹੀਂ, ਮਾਰਸ਼ਲ ਲਾ ਨਹੀਂ ਲੱਗ ਸਕਦਾ ਹੈਗਾ। ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇਸ ਟਾਈਮ ਲੋਕ ਪਾਰਲੀਮੈਂਟ ਦੇ ਬਾਹਰ ਪ੍ਰੋਟੈਸਟ ਕਰ ਰਹੇ ਹੈਗੇ ਆ। ਯੂਕੇ ਦੀ ਗਵਰਨਮੈਂਟ ਨੇ ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਆ, ਕਹਿੰਦੇ ਵੀ ਕਲੋਜ਼ਲੀ ਮੋਨੀਟਰ ਕਰ ਰਹੇ ਹੈਗੇ ਆ। 34 ਮਿੰਟ ਪਹਿਲਾਂ ਮਾਰਸ਼ਲ ਲਾ ਡੈਕਲੇਰੇਸ਼ਨ ਇਨਵੈਲਿਡ ਨੈਸ਼ਨਲ ਅਸੈਂਬਲੀ ਚੇਅਰਮੈਨ ਨੇ ਵੋਟ ਤੋਂ ਬਾਅਦ ਦੱਸਿਆ ਹੈਗਾ। ਤੇ ਹਜੇ ਤੱਕ ਵੀ ਜਿਹੜੇ ਪ੍ਰੋਟੈਸਟਰਸ ਆ ਉੱਥੋਂ ਜਾ ਨਹੀਂ ਰਹੇ। ਹਜ਼ਾਰਾਂ ਦੀ ਗਿਣਤੀ ਦੇ ਵਿੱਚ ਉਹਨਾਂ ਨੇ ਜੋ ਉੱਥੇ ਦੀ ਆਪਾਂ ਕਹਿ ਸਕਦੇ ਪਾਰਲੀਮੈਂਟ ਜਾਂ ਨੈਸ਼ਨਲ ਅਸੈਂਬਲੀ ਆ ਉਸ ਨੂੰ ਘੇਰਿਆ ਹੋਇਆ ਹੈਗਾ ਆ। ਸੋ ਬੰਗਲਾਦੇਸ਼ ਤੋਂ ਬਾਅਦ ਸਾਊਥ ਕੋਰੀਆ ਦੇ ਵਿੱਚ ਉਦਾਂ ਦੀ ਐਗਜ਼ੈਕਟ ਜਿਹੜੀ ਸਿਚੁਏਸ਼ਨ ਆ ਉਹ ਬਣਦੀ ਜਾ ਰਹੀ ਆ। ਫੋਰਚੂਨੇਟਲੀ ਹਜੇ ਕਿਸੇ ਦੇ ਕੋਈ ਸੱਟ ਚੋਟ ਦੀ ਜਾਂ ਇਦਾਂ ਦੀ ਖਬਰ ਨਹੀਂ ਆਈ ਹੈਗੀ। ਸਾਰਾ ਕੁਝ ਪੀਸਫੁਲੀ ਚੱਲ ਰਿਹਾ ਹੈਗਾ, ਪਰ ਮਿਲਟਰੀ ਨੇ ਜਿਹੜਾ ਆ ਕੰਟਰੋਲ ਕਰ ਲਿਆ ਹੈਗਾ ਸਾਊਥ ਕੋਰੀਆ ਨੂੰ ਆਪਣੇ ਅੰਡਰ। ਜੀ ਬਿਲਕੁਲ।